अस्सलाम वालेकुम लो जी यारो बेलियो मित्रों ते सज्जनों तुसी देख रहे हो एसएमएस पंजाबी तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਲੋ ਜੀ ਪਹਿਲਾ ਖੜਾਕ ਜਿਹੜਾ ਨਾ ਉਹ ਤੇ ਹੋ ਗਿਆ ਜੇ ਮਿਰਜ਼ੇ ਦਾ ਬੱਲੇ ਨਹੀਂ ਬੱਲੇ ਮਿਰਜ਼ਾ ਜਿਹੜਾ ਉਹ ਪਕੌੜੇ ਲੱਗ ਗਿਆ ਹਾਏ ਹਾਏ। ਤੁਹਾਨੂੰ ਪਤਾ ਮਿਰਜ਼ਾ ਜੇਲਮੀ ਮਿਰਜ਼ਾ ਪਲੰਬਰ मिर्ज़ा कंजर मिर्ज़ा 2 नंबर कंपनी का जर खरीद गुलाम मिर्ज़ा यजीद की बैत करने वाला मिर्ज़ा चवल मिर्ज़ा हरम दा जड़ा वो मिर्ज़ा जड़ा वो पता अंदर होया ਉਹਦੇ ਤੇ ਤੋਹੀਨ ਦਾ ਜਿਹੜਾ ਉਹ ਕੇਸ ਚੱਲ ਰਿਹਾ ਤੇ ਹਾਲਾਂਕਿ ਉਹ ਅੰਦਰ ਕਿਸੇ ਹੋਰ ਕੇਸ 'ਚ ਹੋਇਆ ਲੇਕਿਨ ਤੋਹੀਨ ਦਾ ਕੁਝ ਸਿਸਟਮ ਚੱਲ ਰਿਹਾ ਉਹਦੇ ਉੱਤੇ ਤੇ ਉਲਮਾ ਕੌਂਸਲ ਜਿਹੜੀ ਹੈ ਉਹ ਬੈਠੀ ਜਨਾਬ ਤੇ ਉਲਮਾ ਜਿਹੜੇ ਮਸ਼ਾਇਖ ਜਿਹੜੇ ਨੇ ਸਾਰੇ ਬੈਠੇ ਉਹ ਬਹਿ ਕੇ ਉਹਨਾਂ ਨੇ ਜਾਇਜ਼ਾ ਲਿਆ ਤੇ ਉਹਨਾਂ ਨੇ ਮਿਰਜ਼ੇ ਨੂੰ ਗੁਸਤਾਖ ਕਰਾਰ ਦੇ ਦਿੱਤਾ। ਓਏ ਹੋਏ ਮਿਰਜ਼ਾ ਸੂਰਾਂ ਦਾ ਸੂਰ ਕਰਾਰ ਦੇ ਦਿੱਤਾ। ਬਾਬਾ ਜੀ ਕਹਿੰਦੇ ਯਾਰ ਸੂਰਾਂ ਦਾ ਸੂਰ ਨਹੀਂ ਇਹਨਾਂ ਨੇ ਕਰਾਰ ਦਿੱਤਾ ਉਹਨਾਂ ਨੇ ਕਿਹਾ ਗੁਸਤਾਖ ਹੈ ਬਗੈਰ ਇਹਨੂੰ ਟੰਗ ਦਿਓ। ਬਾਬਾ ਜੀ ਯਾਰ ਇਹ ਪਤਾ ਕੀ ਰੌਲਾ ਹੋਇਆ। ਹਾਂ ਦੇਖੋ ਮਿਰਜ਼ੇ ਨਾਲ ਮੁਖਾਲਫਤ ਆਪਣੀ ਜਗ੍ਹਾ ਤੇ मिर्ज़ा डिजर्व ही करता क्योंकि मिर्ज़े वर्गा खंजीर कभी तुसीं नहीं देखा होना एडा वड्डा हरामदार 2 नंबर आदमी है। वही यार सब तो वड्डा 2 नंबर तो यही होगी ना कि बैठा दर्स दे रहा होंदा है जी हुसैनीयत दा ते मरे यजीद नूं गालां कढ रहा होंदा बुरा भला कह रहा होंदा लेकिन उस टाइम जिहड़ा जिंदा यजीद है ਉਹਦਾ ਸਹੂਲਤਕਾਰ ਉਹਦੀ ਬੈਤ ਕਰਕੇ ਉਹਦੀ ਉਂਗਲੀ ਫੜ ਕੇ ਜਿਹੜਾ ਉਹ ਇਮਰਾਨ ਖਾਨ ਤੇ ਜਿਹੜਾ ਨਾ ਝੂਠ ਮੁਗਲਜ਼ਾਤ ਇਲਜ਼ਾਮ ਤਰਾਸ਼ੀ ਔਰ ਜੋ ਦੁਨੀਆ ਦਾ ਗੰਦ ਹੈ ਉਹ ਸੁੱਟਣ ਦੀ ਕੋਸ਼ਿਸ਼ ਕਰਦਾ ਔਰ ਸੇਮ ਟਾਈਮ ਜਿਹੜਾ ਸੁਹੂਨੀਆਂ ਦਾ ਸਹੂਲਤਕਾਰ ਵੀ ਹੈ। ਹਾਂ ਆਇਰਨ ਡੋਮ ਨੂੰ ਬੈਠਾ ਡਿਫੈਂਡ ਕਰ ਰਿਹਾ ਹੁੰਦਾ ਹਰਾਮਜ਼ਾਦਾ ਔਰ ਫਲਸਤੀਨੀਆਂ ਨੂੰ ਕਹਿ ਰਿਹਾ ਹੁੰਦਾ ਕਿ ਵੀ ਨਿਕਲ ਜਾਓ ਇੱਥੋਂ ਹਾਂ ਛੱਡ ਦਿਓ ਜਾਨਾ ਬਚਾਓ ਨਿਕਲ ਜਾਓ ਦੇ ਦਿਓ ਆਪਣੀ ਜ਼ਮੀਨ ਉਹਨਾਂ ਨੂੰ। ਐਸਾ ਬੇਗੈਰਤ ਐਸਾ ਬਹਿਰੂਪੀਆ ऐसा गलीज और गंदा तरीन आदमी मिर्ज़ा पलंबर मिर्ज़ा कंजर जड़ा हाँ ये बगैरत 2 नंबर आदमी तो वह जड़ा ना है कंजरपुरा बड़ा वड्डा। लेकिन आ जी उलमा कौंसल बैठी है इन्हें जड़ा फतवा लाया अपना निकल के कि भाई आ मिर्ज़ा जड़ा ना वो गुस्ताख आ। यकीन करो आ उलमा कौंसल जी है ना एक बंदा ये ना कोई सही ये कोई शेख हो ना मशेख कोई जरा इलम रखता हो यकीन करो आ सारी जी कमेटी नहीं बैठी उलमा की ये सारिਆਂ ਤੇ गुस्ताखी ला दे इन्होंने टंग देवे हाँ सारिਆਂ ਨੂੰ सारे तहीन के मुरतकबा बाबा जी कहते क्यों तू फतवा लवाना अपने को मैं बाबा जी कोई नहीं ला दे पहले भी कोशिश की ना असी जरा मिशन नूर की असी कर रहे थे हाँ जी सारा लैके चल रहे थे अगे तो एन टाइम पर आके साढ़े ते इन्होंने फतवे लाने की कोशिश की ਇਹਨਾਂ ਬਗੈਰਤਾਂ ਨੇ ਇਹ ਸਮਝੇ ਇਹ ਡਰ ਜਾਣਗੇ ਫਤਵਿਆਂ ਤੋਂ ਇਹ ਬਹਿ ਜਾਣਗੇ ਠੰਡੇ ਹੋ ਜਾਣਗੇ ਨੱਸ ਜਾਣਗੇ। ਉਹ ਬਗੈਰ ਤੋਂ ਅਸੀਂ ਫੌਜੀਆਂ ਕੋਲ ਨਹੀਂ ਡਰੇ ਅਸੀਂ ਫਤਵਿਆਂ ਤੋਂ ਡਰ ਜਾਵਾਂਗੇ। ਤੁਹਾਨੂੰ ਲਵੇ ਮੌਲਾ ਅੱਜ ਕੱਲ੍ਹ ਜ਼ਮਾਨਾ ਫੌਜੀਆਂ ਤੋਂ ਡਰਨ ਵਾਲਾ ਅੱਜ ਕੱਲ੍ਹ ਜਿਹੜਾ ਕੋਈ ਫਤਵਿਆਂ ਤੋਂ ਨਹੀਂ ਡਰਦਾ ਉਹ ਫੌਜੀਆਂ ਤੋਂ ਡਰਦਾ। ਫੌਜੀ ਤੋਂ ਡਰ ਕੇ ਲੋਕੀ ਜਿਹੜੇ ਨਾ ਥਰ ਥਰ ਕੰਬਦੇ ਆ ਉਹ ਕੰਪਰੋਮਾਈਜ਼ ਹੋਏ ਪਏ ਇੱਥੇ ਤੇ ਸਾਨੂੰ ਕਹਿ ਰਿਹਾ ਕਿ ਲੋ ਜੀ ਫਤਵਿਆਂ ਤੇ ਡਰ ਜਾਣ ਹੋ ਜਾਓ ਅਸੀਂ ਪੁੱਠੀ ਪਾਤੀ ਉਹ ਜਿਹਨਾਂ ਨੇ ਲਾਉਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਤੇ ਲਾਤੇ ਉਹ ਨੱਚਦੇ ਫਿਰਦੇ ਆ ਉਹਨਾਂ ਦਾ ਬੇੜਾ ਗਰਕ ਹੋਇਆ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਵੀ ਕੋਈ ਥਾਂ ਲੱਭੇ ਸਾਨੂੰ ਅਸੀਂ ਜਾ ਕੇ ਕਿਤੇ ਲੁਕ ਜਾਈਏ ਛੁਪ ਜਾਈਏ ਇਹਨਾਂ ਤੋਂ ਇਹ ਤੇ ਛੱਡ ਦੇ। ਉਹ ਬਈ यार ਜ਼ਮਾਨਾ ਚੇਂਜ ਹੋ ਗਿਆ हाँ ਹੁਣ ਉਹ ਜ਼ਮਾਨਾ नहीं रहा कि फतवे लाते थे ये करते थे वो करते थे डरा रहा ऐसी बगैरती है। हाँ पाकिस्तान च होंदे तो फिर होर गल सी पाकिस्तान दे विच ते हरामज़ादे अपने चाबी वाले भेज के ते गेम करवा देंदे ने थल्ले बाद च पुछदे कि होया की पहले कर भी कर देंदे बाद च पुछदे कि होया की भाजी ऐडा दे दिमाग। लेकिन देखो एजुकेट भी करना ना पीपल जिहड़े पाकिस्तान दे विच लोग ने उन्होंने भी दसना कि इस तरह झूठे फतवे ला के बंदे तुहाडे कोल जिहड़े ना वो बेड़ा गर्क करवा देंदे ने हाँ जी जो भी करवाते हैं जुल्म करवाते हैं ज्यादती करवाते हैं गुनाह का काम करवाते हैं तुहाडे को ਇਹ ਝੂਠੇ फतवे ऐस करके तहकीक आप करो तुसी किसी मौलवी के फतवे पिछे ना चलो कि भाई इन्हें फतवा देता तो आ काफिर हो गया तो कर नहीं आप छानबीन करो क्योंकि मौलवी हरामजादे नायाम ने किसी को पैसे पड़े होने ने
ਜਾਂ ਉਹ ਕਿਸੇ ਦਾ ਮੁਸੱਲੀ ਹੋਣਾ ਬਗੈਰਤ ਜਿਹੜਾ ਇਹ ਕੰਮ ਕਰ ਰਿਹਾ। ਹਾਂਜੀ, ਔਰ ਇਸਲਾਮ ਦੀ ਰੂਹ ਨੂੰ ਦੇਖੋ ਤੁਸੀਂ ਜਾ ਕੇ ਕਿ ਇਹਨਾਂ 'ਤੇ ਫਤਵੇ ਲੱਗਦੇ ਨੇ, ਇਹ ਜਿਹੜੇ ਝੂਠੇ ਫਤਵੇ ਲਾਉਂਦੇ ਨੇ ਨਾ ਲੋਕਾਂ 'ਤੇ, ਇਹਨਾਂ 'ਤੇ ਫਤਵੇ ਲੱਗਦੇ ਨੇ ਬਗੈਰਤਾਂ 'ਤੇ, ਇਹ ਚਵਲਾਂ 'ਤੇ। ਅਤੇ ਉਹੀ ਇਹਨਾਂ ਨੇ ਕੋਸ਼ਿਸ਼ ਕੀਤੀ, ਉਹ ਇਹਨਾਂ ਦੇ ਅਸੀਂ ਪੁੱਠੇ ਪੈ ਗਏ ਕਿ ਬਈ ਉਹ ਗਲਤ ਸੀ। ਹਾਂ, 2 ਨੰਬਰ ਜਿਹੜਾ ਨਾ ਝੂਠ ਔਰ ਮੁਗਲਜ਼ਾਤ ਔਰ ਜਾਲੀ ਸਾਰਾ ਪੇਪਰ ਵਰਕ ਕਰਕੇ ਮਵਾਦ ਇਕੱਠਾ ਕਰਕੇ, ਜਾਲੀ ਮਵਾਦ ਇਕੱਠਾ ਕਰਕੇ ਉਹ ਦੱਸ ਰਿਹਾ ਕਿ ਜੀ ਮਿਸ਼ਨ ਨੂਰ ਤੇ ਜਿਹੜਾ ਨਾ ਉਹ ਕਾਦੀਆਨੀਆਂ ਦਾ, ਹਾਲਾਂਕਿ ਐਸੀ ਕੋਈ ਗੱਲ ਹੀ ਨਹੀਂ ਸੀ ਵਿੱਚੋਂ। ਅਤੇ ਉਹ ਸਾਰੇ ਫੜੇ ਗਏ। ਹੁਣ ਆਪ ਮੂੰਹ ਛਪਾਉਂਦੇ ਫਿਰਦੇ। ਔਰ ਅੱਜ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਵੀ ਜੇਲ੍ਹ ਤੋਂ ਪੈਗਾਮ ਭੇਜਿਆ, ਹਾਂਜੀ, ਆਪਣੀ ਭੈਣਾਂ ਦੇ ਥਰੂ ਕਿ ਬਈ ਮਿਸ਼ਨ ਨੂਰ ਕਿਆ ਖੂਬਸੂਰਤ ਕੰਮ ਕੀਤਾ ਇਹਨਾਂ ਨੇ। ਹਾਂਜੀ, ਨੌਜਵਾਨਾਂ ਨੇ, ਚਲੋ ਮੈਨੂੰ ਵੀ ਸ਼ਾਮਿਲ ਕਰ ਲਓ ਨੌਜਵਾਨ ਨੇ। ਖੈਰ ਉਹ ਜਨਾਬ ਉਹਨੇ ਕਹਿੰਦੇ ਕਿ ਮੁਰਸ਼ਿਦ ਕਹਿੰਦਾ ਕਿ ਮੈਨੂੰ ਅਗਰ ਪਤਾ ਹੁੰਦਾ, ਅਗਰ ਖਬਰ ਮੇਰੇ ਤੱਕ ਪਹੁੰਚੀ ਤਾਂ ਮੈਂ ਵੀ ਜਾਨ ਦੇਣੀ ਸੀ ਅੰਦਰ, ਠੀਕ ਹੈ। ਅਤੇ ਉਹ ਹੁਣ ਮੂੰਹ 'ਚ ਪਾਉਂਦੇ ਫਿਰਦੇ ਆ ਫਤਵੇ ਲਾਉਣ ਵਾਲੇ, ਜਿਨ੍ਹਾਂ ਕੋਲ ਨਾ ਕੋਈ ਸਬੂਤ ਨਾ ਕੋਈ ਪ੍ਰੂਫ। ਤਾਂ ਵੀ ਅੱਖਾਂ ਬੰਦ ਕਰਕੇ ਨਾ ਮੰਨ ਲਿਆ ਕਰੋ ਇਹਨਾਂ ਦੀ। ਖਾਸ ਕਰਕੇ ਅੱਜ ਜਿਨ੍ਹਾਂ ਨੇ ਮਰਜ਼ੇ ਨੂੰ ਤੁੰਨਿਆ ਨਾ, ਹੁਣ ਇਹ ਸਾਰੇ ਆਪ ਹੀ ਤੁੰਨੇ ਜਾਣ ਵਾਲੇ ਨੇ। ਇਹ ਕਿਤੇ ਸਹੀ ਕੋਈ ਕਿਤੇ ਪਹੁੰਚੇ ਨਾ, ਅੰਦਰ ਕੇਸ ਪਹੁੰਚੇ, ਇਹ ਆ ਵੀ ਕੰਜਰ, ਮਿਰਜ਼ਾ ਵੀ ਕੰਜਰ, ਕੰਜਰ ਕੰਜਰੀ ਸਾਰਾ ਗੇਮ ਪਈ ਹੋਈ ਆ, ਹੋਰ ਕੋਈ ਹਿਸਾਬ ਕਿਤਾਬ ਨਹੀਂ ਹੈ। ਹਾਂ ਖੈਰ, ਐਨੀਵੇ ਮਿਰਜ਼ਾ ਨੂੰ ਜਿਹੜਾ ਨਾ ਉਹਦੇ ਗੁਨਾਹਾਂ ਦੀ ਸਜ਼ਾ ਮਿਲਦੀ ਹੈ ਮੇਰੇ ਖਿਆਲ। ਅੱਜ ਜਿਹੜੇ ਉਹਨੇ ਉਹ ਜਿਹੜਾ ਵਕਤ ਦਾ ਵਲੀ ਆ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ, ਹੋਏ ਹੋਏ ਉਹਦੀ ਜਿਹੜੀ ਉਹਨੇ ਝੂਠੇ ਬਹਤਾਨ ਤਰਾਸ਼ੀ ਕੀਤੀ ਉਹਦੇ 'ਤੇ ਮਿਰਜ਼ੇ ਨੇ, ਇਹ ਖਬੀਸ ਆਦਮੀ ਨੇ ਯਜ਼ੀਦ ਦੀ ਬੈਤ ਕਰਕੇ ਜਿਹੜਾ ਨਾ ਉਹ ਇਹ ਉਹਦੇ 'ਤੇ ਤੁਲ ਪਿਆ। ਅਤੇ ਉਹ ਦੇਖ ਲਓ ਫਿਰ ਰੱਬ ਦਾ ਆਂਦਾ ਸੋਣਾ, ਫਿਰ ਇਹ ਹੋ ਰਿਹਾ ਕਰਨਾ, ਫਿਰ ਬਗੈਰਤਾ ਬੇਸ਼ਰਮਾ। ਹਜੇ ਵੀ ਮਾफ़ੀ ਮੰਗ, ਤੌਬਾ ਕਰ, ਹਾਂ ਮਾफ़ੀ ਮੰਗ, ਤੌਬਾ ਕਰ, ਅਤੇ ਜਿਹੜਾ ਨਾ ਉਹ ਸ਼ਾਇਦ ਤੇਰੀ ਜਾਨ ਛੁੱਟ ਜਾਏ। ਲੇਕਿਨ ਕਿੱਥੇ, ਯਜ਼ੀਦ ਦਾ ਸਾਥੀ ਅਜੇ ਵੀ ਯਜ਼ੀਦ ਹੀ ਪ੍ਰੋਟੈਕਟ ਕਰਨ ਡਿਆ ਉਹਨੂੰ, ਬਗੈਰਤ ਆਦਮੀ ਨੂੰ। ਇਹੋ ਜਿਹੀ 2 ਨੰਬਰੀ ਹੈ। ਅਤੇ ਮਿਰਜ਼ੇ ਦਾ ਕੇਸ ਹੋਇਆ ਪਿਆ ਸੀ ਉੱਧਰ, ਅਤੇ ਬਾਕੀ 2 ਹਰਾਮਜ਼ਾਦੇ ਜਿਹੜੇ ਆ ਨਾ, ਮਤਲਬ ਕਿ 2 ਬਗੈਰਤ ਦੇ ਬੱਚੇ ਜਿਹੜੇ ਨੇ, ਹਾਂ ਉਹ ਉਹਨਾਂ ਕੋਲ ਪੁੱਛਿਆ ਜਾ ਰਿਹਾ, ਸਵਾਲ ਕੀਤੇ ਜਾ ਰਹੇ ਨੇ ਕਿ ਬਈ ਪਹਿਲੇ ਬਗੈਰਤ ਦੇ ਬੱਚੇ ਤੇ ਦੇਖ ਲਓ ਯਾਰ ਤੁਸੀਂ, 2 ਜਿਹੜੇ ਦੀ ਗੱਲ ਕਰ ਰਹੇ, ਇੱਕ ਅਫਰੀਦੀ ਉਹ ਬੱਤਖ, ਆਂਡਾ ਦੇਣ ਵਾਲੀ ਬੱਤਖ, ਆਂਡਾ ਦੇਣ ਵਾਲੀ ਬੱਤਖ ਹੀ, ਦੂਜਾ ਉਹ ਕੰਜਰ, ਉਹ ਇਕਰਾਰ ਹਰਾਮ ਦਾ। ਹਾਂ ਉਹ ਕੰਪਨੀ ਐਸਾ, ਉਹ ਪਤਾ ਨਹੀਂ ਕੀ ਇਹ ਕੰਪਨੀ ਵਾਲਿਆਂ ਨੇ ਰੱਖਿਆ। ਇੱਕ ਤਾਂ ਚਲੋ ਹੁੰਦਾ ਨਾ ਕਿ ਬੰਦੇ ਦਾ ਕੋਈ ਗੁਲਾਮ ਹੁੰਦਾ ਬੰਦਾ ਕਿਸੇ ਕੰਪਨੀ ਦਾ, ਅਤੇ ਨੌਕਰੀ ਕਰ ਰਿਹਾ ਹੁੰਦਾ, ਕਿਉਂਕਿ ਇਹ ਕੰਪਨੀ ਦੀ ਨੌਕਰੀ, ਹੋਰ ਕਿਸੇ ਦੀ ਨੌਕਰੀ ਨਹੀਂ ਕਰਦਾ, ਸਿਰਫ ਕੰਪਨੀ ਦੀ ਨੌਕਰੀ ਕਰਦਾ। ਲੇਕਿਨ ਉਹਦੇ 'ਚ ਕਦੀ ਕਦੀ ਬੰਦਾ ਆਪਣੇ ਖਿਆਲਾਤ ਦਾ ਇਜ਼ਹਾਰ ਵੀ ਕਰ ਦਿੰਦਾ, ਜਿੱਥੇ ਕੋਈ ਦੱਸਦਾ ਕਿ ਯਾਰ ਇਹ ਨਾ ਕਰੋ, ਯਾਰ ਇਹ ਗਲਤ ਹੈ, ਇਹ ਨਹੀਂ ਮੈਂ ਕਰਨਾ। ਲੇਕਿਨ ਐਸਾ ਹਰਾਮਦਾ, ਹਾਂ ਜੋ ਆਵੇ ਉਹ ਸਿਰ ਤਸਲੀਮ ਖੰਭ ਕਰਦਾ। ਬਾਬਾ ਜੀ ਕਹਿੰਦੇ ਸਿਰ ਤਸਲੀਮ ਨਹੀਂ ਖੰਭ ਕਰਦਾ, ਹਾਂ ਕੋਈ ਹੋਰ ਸ਼ਾਹ ਖੰਭ ਕਰਦਾ, ਕੌਡਾ ਹੋ ਗਿਆ ਬੇੜਾ ਕਰੇ ਕਿ। ਹਾਂ ਬਾਬਾ ਜੀ ਕਹਿੰਦੇ ਮੈਨੂੰ ਤਾਂ ਜੈਲਸੀ ਬੜੀ। ਮੈਂ ਕਿਹਾ ਬਾਬਾ ਜੀ ਤੁਹਾਨੂੰ ਕਾਹਦੀ ਜੈਲਸੀ? ਬਾਬਾ ਜੀ ਕਹਿੰਦੇ 3 ਵਿਆਹ ਕੀਤੇ ਅਗਲਾ ਨੇ। ਹਾਂ ਬਾਬਾ ਜੀ ਕਹਿੰਦੇ ਮਜ਼ੇ। ਮੈਂ ਕਿਹਾ ਬਾਬਾ ਜੀ ਮਜ਼ੇ ਕੀ ਆ ਕੀਤੇ, ਉਹ ਅਫੋਰਡ ਕਰ ਸਕਦਾ? ਬਾਬਾ ਜੀ ਕਹਿੰਦੇ ਅਫੋਰਡ ਦੀ ਗੱਲ ਨਹੀਂ, ਅਫੋਰਡ ਤਾਂ ਕੰਪਨੀ ਕਰਦੀ ਹੋਣੀ, ਕਿੰਨੇ ਕਿੱਥੋਂ ਕਰਨੀ। ਮੈਂ ਕਿਹਾ ਬਾਬਾ ਜੀ ਤੁਸੀਂ ਵੀ ਹੱਥ ਮਿਲਾ ਲਓ ਜਾ ਕੇ ਕੰਪਨੀ ਨਾਲ, ਤੁਸੀਂ ਵੀ ਕਰ ਲਓ 2-4 ਵਿਆਹ। ਬਾਬਾ ਜੀ ਕਹਿੰਦੇ ਲਾਈਆ ਕੀ ਗੱਲ ਕਰਦਾ ਮੈਂ ਹੁਣ ਗੱਦਾਰੀ ਕਰਦੇ ਆ ਖਾਨ ਨਾਲ ਸ਼ਾਦੀਆਂ ਦੀ ਖਾਤਰ? ਬਾਬੇ ਕਹਿੰਦੇ ਨਹੀਂ, ਮੈਂ 3-4 ਨਹੀਂ, ਮੈਨੂੰ ਇੱਕੋ ਹੀ ਦਵਾ ਦਿਓ ਬਸ, ਡੱਡੂ, ਹੋਰ ਨਹੀਂ ਮੈਂ ਕਿੱਥੇ ਜਾਣਾ। ਮੈਂ ਕਿਹਾ ਬਾਬਾ ਜੀ ਫਿਰ ਨੂਨ ਲੀਗ 'ਚ ਜਾਣਾ ਪੈਣਾ, ਡੱਡੂ ਚਾਹੀਦਾ। ਡੱਡੂ ਦਾ ਵੀ ਬਹੁਤ ਬੁਰਾ ਹਾਲ ਹੈ। ਉਹ ਸਾਰੇ ਫਿਲਟਰ ਜਿਹੜਾ ਨਾ, ਫਿਲਟਰ ਯਕੀਨ ਕਰੋ ਫਿਲਟਰ ਨੇ ਜ਼ਿੰਦਗੀਆਂ ਤਬਾਹ ਕਰਤੀਆਂ। ਮੈਂ ਕੋਈ ਨਹੀਂ ਲਾਇਆ ਭਾਈ, ਮੈਂ ਦੱਸ ਦਿਆਂ। ਚਲੋ ਲਾਈਟਿੰਗ ਦੀ ਵਜ੍ਹਾ ਤੋਂ ਥੋੜ੍ਹੀ ਜਿਹੀ ਰੋਸ਼ਨੀ ਹੈ, ਹੋਰ ਕੁਛ ਨਹੀਂ। ਹਾਂ ਅਤੇ ਉਹ ਜਿਹੜਾ ਫਿਲਟਰ ਹੈ ਨਾ, ਇਹਨੇ ਬੇੜਾ ਗਰਕ ਕੀਤਾ ਪਿਆ ਲੋਕਾਂ ਦਾ। ਡੱਡੂ ਦੇਖ ਲਓ, ਮਾਈ ਦੇਖ ਲਓ, ਸਭ ਫਿਲਟਰ। ਮਾਈ ਦੀ ਚਲੋ ਖੈਰ ਸਰਜਰੀਆਂ ਵੀ ਨੇ, ਡੱਡੂ ਦੀ ਵੀ ਸਰਜਰੀ ਹੈ, ਲੇਕਿਨ ਉਹ ਬੇੜਾ ਗਰਕ ਜਿਹੜਾ ਨਾ ਫਿਲਟਰ, ਉਹਦਾ ਜ਼ਿਆਦਾ ਹੋਇਆ। ਮੈਂ ਕਿਹਾ ਬਾਬਾ ਜੀ ਤੁਸੀਂ ਐਵੇਂ ਡਰ ਜਾਓਗੇ, ਛੱਡੋ ਖੇੜਾ ਡੱਡੂ ਦਾ, ਹਾਂ ਕੋਈ ਹੋਰ ਹਿਸਾਬ ਕਿਤਾਬ ਦੇਖੋ, ਕੰਪਨੀ ਨਾਲ ਸੁਲ੍ਹਾ ਕਰੋ ਜਾ ਕੇ। ਹਾਂ ਅਤੇ ਉਹ ਮੈਂ ਗੱਲ ਖੈਰ ਕਰ ਰਿਹਾ ਸੀ ਉਹਦੀ ਇਕਰਾਰ ਦੀ। ਉਹ ਇਹ ਦੋਵੇਂ ਬਗੈਰਤਾਂ ਕੋਲ ਜਿਹੜਾ ਨਾ, ਉਹ ਲੋਕ ਸਵਾਲ ਪੁੱਛ ਰਹੇ, ਇਹਨਾਂ ਕੋਲ ਸਵਾਲ ਪੁੱਛਿਆ ਜਾ ਰਿਹਾ ਕਿ ਬਈ ਆਪਣਾ ਜਿਹੜਾ ਵਾਕਿਆ ਹੋਇਆ, ਜਿਹੜੇ ਜੈਟ ਨੇ ਜਾ ਕੇ ਉੱਥੇ, ਪਾਕਿਸਤਾਨੀ ਏਅਰਫੋਰਸ ਦੇ ਜੈਟ ਨੇ, ਫੌਜ ਨੇ ਜਾ ਕੇ ਉੱਥੇ ਬੰਬਾਰੀ ਕੀਤੀ ਆ, ਬਈ ਉਹਦੀ ਮਜ਼ੰਮਤ ਕਰੋ। ਉਹ ਵਿਚਾਰੇ ਸਿਵਿਲੀਅਨ, ਵਿਚਾਰੇ ਛੋਟੇ ਛੋਟੇ ਬੱਚੇ ਜਾਨ ਤੋਂ ਗਏ,
ਹਾਂਜੀ ਉਹ ਸ਼ਹੀਦ ਹੋਏ, ਉੱਥੇ ਸ਼ਹਾਦਤਾਂ ਹੋਈਆਂ। ਉਹ ਇਹਦੀ ਕੀ ਮਜ਼ੰਮਤ? ਕੁਛ ਨਹੀਂ, ਬਿਲਕੁਲ ਖਾਮੋਸ਼, ਲੱਭ ਸੀਤੇ ਹੋਏ ਨੇ ਇਕਰਾਰ ਨੇ, ਤੇ ਬਿਲਕੁਲ ਜਿਹੜਾ ਨਾ ਉਹ ਸ਼ਟ ਅਪ ਹੋਇਆ ਪਿਆ ਵਾ। ਕੋਈ ਆਵਾਜ਼ ਨਹੀਂ ਇਹਦੀ ਆ ਰਹੀ ਕਿ ਬਈ ਕੋਈ ਮਜ਼ੰਮਤ ਕਰ, ਨਹੀਂ ਖਾਮੋਸ਼। ਕਿਉਂ ਮਜ਼ੰਮਤ ਕਰੇਗਾ ਤੇ ਉੱਥੇ ਖਰਚਾ ਪਾਣੀ ਬੰਦ ਹੋ ਜਾਣਾ। ਔਰ ਬਲਕਿ ਬਾਬਾ ਜੀ ਕਹਿੰਦੇ ਨੇ ਖਰਚਾ ਪਾਣੀ ਪੁੱਤਰ ਅਗਲਿਆਂ ਨੇ ਇਹਦੀ ਢੂਈ ਬੰਦ ਕਰ ਦੇਣੀ ਹੈ। ਮੈਂ ਕਿ ਬਾਬਾ ਜੀ ਅੱਗੇ ਨਾ ਕਹਿਣਾ ਵੀ ਸੈਂਸਰ ਹੋ ਜਾਏਗਾ, ਕੋਈ ਨਹੀਂ ਇੰਨਾ ਬੁੜੋ ਕੀ ਸਮਝ ਗਏ ਬੰਦ ਹੋਣ ਦਾ ਕੀ ਅਸਰਾਤ ਹੁੰਦੇ ਆ ਬੰਦੇ ਦੇ। ਬਹੁਤ ਬੁਰਾ ਹਾਲ ਹੋ ਜਾਂਦਾ। ਬੇੜਾ ਗਰਕ ਤੇ ਠੰਡੀ ਸੜਕ ਹੋ ਜਾਂਦੀ ਫਿਰ ਕੋਈ ਖਮੋ। ਅਤੇ ਦੂਜੀ ਜਗ੍ਹਾ 'ਤੇ ਉਹ ਜਿਹੜਾ ਉਹ ਬੱਤਖ ਆ ਖਰੀਦੀ ਆਂਡਾ ਦੇਣ ਵਾਲੀ ਬੱਤਖ ਜਿਹੜੀ ਉਹ ਆਂਡਾ ਹੀ ਦਿੰਦਾ ਸੀ, ਉਹ ਹੁਣ ਜਨਾਬ ਇੱਕ ਪ੍ਰੈਸ ਕਾਨਫਰੰਸ 'ਚ ਦੇਖਿਆ ਗਿਆ। ਉੱਥੇ ਲੋਕਾਂ ਨੇ ਪੁੱਛਿਆ ਉੱਥੇ ਉਹਨੂੰ ਕਿ ਬਈ ਆਹ ਜਿਹੜਾ ਹੋਇਆ ਵਾਕਿਆ ਇਹਦੇ ਬਾਰੇ ਤੂੰ ਕੀ ਮਜ਼ੰਮਤ ਕਰਦਾ, ਕੋਈ ਹਿਸਾਬ ਕਿਤਾਬ? ਅਤੇ ਅੱਗਿਓਂ ਇਹਦਾ ਜਵਾਬ ਦੇਖੋ ਕੀ ਇਹਨੇ ਦਿੱਤਾ। खैबर वादी इलाके में जो बमबारी हुई है जिसमें बच्चे खवातीन शहीद हुए, क्या आप उन लोगों के लिए इंसाफ का मुताबा करेंगे, कानूनी कार्रवाई होनी चाहिए, मजम्मत करेंगे? मेरा वो इलाका है, मेरा अपना घर है वहाँ पे, और मैं समझता हूँ कि बहुत सारी चीज़ें सामने आ रही हैं, नज़र आ रही हैं। वहाँ पर जब मैंने हॉस्पिटल शुरू किया, वहाँ पे मैंने स्कूल शुरू किया, तो अभी शुरू ही करने लगे थे कि वहाँ से मुझे ऐसे कॉल्स आना शुरू हो गई कि वो प्रोजेक्ट्स मेरे अभी तक दोनों कंप्लीट नहीं हो सके। वहाँ के लोगों के लिए मैंने किए थे। अंदाज़ा करो वही आए बाएँ छाया जी, ਉਹ ਬਈ ਉਹਦੀ ਮਜ਼ੰਮਤ ਕਰ ਜਿਹੜੀ ਕਰਨੀ ਹੈ। ਨਹੀਂ ਉਹ ਜੀ ਉਹ ਦੇਖੋ ਜੀ ਮੈਂ ਉੱਥੇ ਹੌਸਪੀਟਲ ਬਣਾਏ, ਮੈਂ ਉੱਥੇ ਬੜਾ ਕੰਮ ਕੀਤਾ, ਮੇਰਾ ਆਪਣਾ ਹੀ ਘਰ। ਬਈ ਤੇਰੇ ਆਪਣੇ ਘਰ 'ਤੇ ਇੱਦਾਂ ਜੱਟ ਨੇ ਬੰਬਾਰੀ ਕੀਤੀ ਹੁੰਦੀ, ਹਾਂ, ਅਤੇ ਤੂੰ ਇੱਥੇ ਚੀਖ ਕੇ ਦੱਸਣਾ ਸੀ ਰੋ ਕੇ ਮਜ਼ੰਮਤਾਂ ਕਰਨੀਆਂ ਸੀ ਮਜ਼ੰਮਤਾਂ, ਤੂੰ ਪਤਾ ਨਹੀਂ ਕੀ ਕੁਛ ਕਰ ਜਾਣਾ ਸੀ। ਲੇਕਿਨ ਐਸਾ ਬੇਗੈਰਤ ਹੈ, ਬੇਸ਼ਰਮ ਹੈ, ਇਹਦੇ ਕੋਲ ਮਜ਼ੰਮਤ ਨਹੀਂ ਹੋਈ ਕਿਉਂਕਿ ਟੱਟੂ ਹੈ ਨਾ ਆਪ ਬੇਗੈਰਤ। ਉਵੇਂ ਨਿਕਲ ਕੇ ਆ ਜਾਂਦਾ, ਹਮਦਰਦ ਬਣਦਾ ਜੀ। ਮੈਂ ਉੱਥੇ ਜਿਹਨੂੰ ਆਪਣਾ ਫਲਾਈ ਕੰਮ ਕਰ ਰਿਹਾ, ਬਈ ਤੇਰੇ ਕਿਹੜੇ ਫਲਾਈ ਕੰਮ ਤੇਰੇ? ਉਹ ਜਿਹੜਾ ਜ਼ਾਲਿਮ ਆ ਜਦ ਉਹਦੀ ਮਜ਼ੰਮਤ ਹੀ ਨਹੀਂ ਤੂੰ ਕਰਨੀ ਤਾਂ ਕਾਹਦੇ ਤੇਰਾ ਜਿਹੜਾ ਨਾ ਫਲਾਈ ਕੰਮ ਤੇ ਇਹ ਤਾਂ ਉਹ ਸਭ ਇਹ ਡਰਾਮੇਬਾਜ਼ੀ ਹੈ, ਖਾਓ ਪੀਓ ਪ੍ਰੋਗਰਾਮ ਹੈ, ਕੰਪਨੀ ਦੇ ਗੁਲਾਮ ਨੇ। ਔਰ ਇਹਨਾਂ ਨੇ ਜਿਹਨਾਂ ਨੇ ਮੁਕਾਬਲੇ ਕਿਹਦੇ ਕਰਨੇ ਨੇ? ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਮੁਕਾਬਲੇ ਕਰਨੇ ਇਹਨਾਂ ਦੇ। ਅੰਦਾਜ਼ਾ ਕਰੋ ਆ ਚਵਲ ਨੂੰ ਜਿਹੜਾ ਨਾ ਗੱਲ ਦਿਲ 'ਤੇ ਮੇਰਾ ਕਰ ਰਿਹਾ ਸੀ ਚੇ ਨਾ ਕੋਈ ਹੋਰ ਲਫ਼ਜ਼ ਕਵਾਂ ਲੇਕਿਨ ਚਵਲ ਨੂੰ ਜਿਹੜਾ ਨਾ ਉਹ ਇਮਰਾਨ ਖਾਨ ਦੇ ਮੁਕਾਬਲੇ 'ਚ ਪਟਵਾਰੀ ਪੂਜਣਾ ਸ਼ੁਰੂ ਕਰ ਦਿੱਤਾ। ਲੋ ਜੀ ਆਹ ਇਮਰਾਨ ਖਾਨ ਜੋ ਬੜਾ ਵੱਡਾ ਜਿਹੜਾ ਨਾ ਉਹ ਹੀਰੋ ਆ ਜੀ ਫਲਾਨਾ ਢਿੰਗੜਾ, ਆਹ ਪਿਆ ਹੀਰੋ ਜਿਹਦੇ ਮੂੰਹ ਤੋਂ ਮਜ਼ੰਮਤ ਨਹੀਂ ਹੋ ਸਕਦੀ। ਐਸਾ ਵੱਡਾ ਗਲੀਜ਼ ਆਦਮੀ ਹੈ, ਬਗੈਰ ਆਦਮੀ ਵੀ ਨਹੀਂ ਬੱਤਖ ਆ ਅੰਡਾ ਦੇਣ। ਬਾਬਾ ਜੀ ਕਹਿੰਦੇ ਇਹ ਬੱਤਖ ਆਂਡਾ ਛੋਟਾ ਦਿੰਦੀ ਕਿ ਵੱਡਾ? ਹਾਂ ਬਾਬਾ ਜੀ ਆਂਡਾ ਦਿੰਦੀ ਹੈ, ਪਤਾ ਨਹੀਂ ਵੱਡਾ ਕਿ ਛੋਟਾ। ਬਾਬਾ ਜੀ ਕਹਿੰਦੇ ਚਲੋ ਲਿਆਈ ਕਦੀ ਮੇਰੇ ਕੋਲ, ਮੈਂ ਚੈੱਕ ਕਰਾਂਗਾ ਕਿ ਆਂਡਾ ਵੱਡਾ ਹੈ ਕਿ ਛੋਟਾ। ਉਹ ਜਾਂਦੇ ਤੁਹਾਨੂੰ ਇਹ ਖਬਰ ਵੀ ਦੇ ਦਿਆ ਜਨਾਬ ਕਿ ਫੀਲਡ ਮਾਰਸ਼ਲ ਸਾਹਿਬ ਦੀ ਅੱਗੇ ਐਕਸਟੈਂਸ਼ਨ ਆ ਰਹੀ ਹੈ। ਹਾਂ ਅਤੇ ਉਹ ਪਿੱਛੋਂ ਪਏ ਨੇ ਖਬਰਾਂ ਆ ਰਹੀਆਂ ਨੇ ਕਿ ਲੋ ਜੀ ਐਕਸਟੈਂਸ਼ਨ ਪਕੌੜੇ ਲੱਗਣ ਜਾ ਰਹੀ ਹੈ। ਬੜੀ ਵੱਡੀ ਖਬਰ ਹੈ। ਹਾਂ ਪਕੌੜੇ, ਪਰ ਇਹ ਕਿਵੇਂ ਪਕੌੜੇ ਲੱਗਣ ਜਾ ਰਹੀ ਹੈ ਇਹ ਕੋਈ ਨਹੀਂ ਦੱਸਦਾ ਪਿਆ। ਹਾਂ ਇਹ ਮੈਂ ਹਰ ਸ਼ਹਿਰੀਆਂ ਦਿਲ ਦੀਆਂ ਖਵਾਹਿਸ਼ਾਂ ਨੇ ਲੋਕਾਂ ਦੀਆਂ। ਹਾਂ ਜਾਂ ਫਿਰ ਜਿਹੜਾ ਨਾ ਐਨਾਲਿਸਿਸ ਹੈ, ਡੀਪ ਐਨਾਲਿਸਿਸ ਹੈ, ਔਰ ਦੇਖਣ ਨੂੰ ਲੱਗਦਾ ਇੰਝ ਹੀ ਹੈ ਕਿ ਕੰਮ ਖਟਾਈ 'ਚ ਪੈ ਸਕਦਾ। ਹਾਂ ਹਾਲਾਂਕਿ ਤਾਕਤ ਸਾਰੀ ਫੀਲਡ ਮਾਰਸ਼ਲ ਕੋਲ ਹੈ। जनरल आसिम मुनीर को डंडा, उन्होंने बंदूक, उन्होंने पूरा सिस्टम उन्होंने जनाब लम्मा पाया हुआ, लम्मा पा के आप उत्ते बैठे उन्हें पूरे सिस्टम से हिलना नहीं दे रहे सिस्टम ने। तो ਇਹੋ जी कंट्रोल ਦੇ ਵਿੱਚ एक्सटेंशन तो गल ही कोई नहीं यार। हाँ वो तो जो मर्जी जिन्हों मर्जी लम्मा पा के तो कर लैन, एक्सटेंशन ले लैन, जो मर्जी कर लैन। लेकिन क्या कुछ नहीं सकता नवंबर ਦੇ ਵਿੱਚ गेम पैनी है। हाँ या तो जान छुट जानी है साड़ी तो कोई होर आके उन्हें फड़ लेनी, क्योंकि जान इस मुल्क की छुट्टी नहीं ना। 75 एक जाता दूजा आ जाता, दूजा जाता तीजा आ जाता, तीजा जाता उस तो वटा आ जाता जोड़ा भी वो बेड़े गरक आ मुल्क जरा ना आ इवें नहीं तुसी कह लो कि आ बेड़ा गरक होया पिया दा। आ 75-76 सालों तो यही हाल है इहदा। इसलिए तो है कि जनाब के सामने करते हुक्मरानी या पिछों बह के करते। और यकीन करो सामने जिन्हें मार्शल ला के करते हैं ना वो फिर भी बेहतर है कि भाई चलो एक सामने नज़र आता ना कि भाई यह सारा मार्शल लग्या, भाई यह पिछे बह के जरा जो कुछ फील्ड मार्शल ने कर दिता ना शायद और किसी ने भी नहीं किया पिछे बह के। यकीन करो आखिरी मैंने याद है कि रहील शरीफ सीगा
बस रहील शरीफ के बाद जिहड़ा वा ना ਉਹ ਇਹ ਐਸੀ ਲਾਲਚੀ ਔਰ ਐਸੀ ਬੇਗੈਰਤੀ ਇੱਥੇ ਆਈ ਹੈ ਬਾਜਵੇ ਦੇ ਥਰੂ। ਓਏ ਹੋਏ ਉਹਨੇ ਬੇੜੇ ਗਰਕ ਜ਼ਲੀਲ ਕਰਕੇ ਰੱਖ ਦਿੱਤਾ ਉਹਨੇ ਸਾਰਾ ਮੁਲਕ ਵੀ। ਆਪ ਤੇ ਜ਼ਲੀਲ ਹੋਇਆ ਹੀ ਬਾਜਵਾ, ਉਹਨੇ ਪੂਰਾ ਮੁਲਕ ਹੀ ਜ਼ਲੀਲ ਕਰਕੇ ਰੱਖ ਦਿੱਤਾ। ਉਹਦੇ ਬਾਅਦ ਜਿਹੜਾ ਆਇਆ ਉਹਨੇ ਆਪਣਾ ਇਦਾਰਾ ਜ਼ਲੀਲ ਕਰਕੇ ਰੱਖ ਦਿੱਤਾ। ਤੁਸੀਂ ਅੰਦਾਜ਼ਾ ਕਰ ਲਓ ਕਿ ਕੀ ਹੋ ਰਿਹਾ, ਮਤਲਬ ਕੁਛ ਵੀ ਨਹੀਂ ਰਹਿ ਗਿਆ। ਉਹ ਪਹਿਲੇ ਇੱਕ ਤਾਕਤ ਸੀ ਨਾ, ਆ ਸੀਗੇ ਤਸੱਲੀ ਕਰੀ ਚਲੋ ਯਾਰ ਪਾਕਿਸਤਾਨ ਦਾ ਇੱਕ ਅਦਾਰਾ ਹੈ, ਹਾਂ ਜਿਹੜਾ ਕਿ ਜਿਹੜਾ ਨਾ ਚੋਰ ਲੁਟੇਰੇ ਆ ਕਰਪਸ਼ਨ ਤੋਂ ਜਰਾ ਹਟ ਕੇ ਥੋੜਾ ਜਿਹਾ ਸਿਸਟਮ ਆ। ਇਹ ਜਿਹੜੇ ਸਿਆਸਤਦਾਨ ਬਜ਼ੁਰਗ ਇਹ ਥੋੜਾ ਜਿਹਾ ਦਬਾਅ ਰੱਖਦੇ ਆ ਬਈ ਇੰਨੀ ਕਰਪਸ਼ਨ ਨਾ ਕਰੋ ਤੇ ਮੁਲਕ ਹੀ ਬੇੜਾ ਕਰ ਕਰ। ਕੋਈ ਇੱਕ ਅਦਾਰਾ ਖੜਾ ਯਾਰ ਉਹਦੇ ਵਿੱਚ। ਉਹ ਹੁਣ ਉਹਨਾਂ ਨੇ ਆਪਣਾ ਹੀ ਐਕਸਪੋਜ਼ ਕਰਤਾ ਅਦਾਰਾ। ਪਤਾ ਲੱਗ ਰਿਹਾ ਕਿ ਉਹ ਕਰਪਸ਼ਨ ਦਾ ਜਿਹੜਾ ਮੰਬਾ ਨਾ ਆ ਅਦਾਰਾ ਜਿਹਨੇ ਪੂਰਾ ਮੁਲਕ ਤਬਾਹ ਬਰਬਾਦ ਕੀਤਾ। ਉਹਨੇ ਆਪਣੀ ਕੁੱਲੀ ਖੋਲਤੀ, ਉਹਨਾਂ ਨੇ ਧੋਤੀ ਆਪਣੀ ਖੋਲਤੀ ਉਹਨਾਂ ਨੇ। ਕਿਆ ਫੜੋ।